ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਅੱਜ 26 ਦਸੰਬਰ ਦਾ ਦਿਨ ਹੈ। ਮੂਲ ਨਾਨਕ ਸ਼ਾਹ ਕੈਲੰਡਰ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਅੱਜ ਸ਼ਹੀਦੀ ਦਿਨ ਹੈ। ਅਸੀਂ ਇਹ ਦਿਨ ਚਾਰੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਅੱਜ ਸਾਡੇ ਸਟੂਡੀਓ ਦੇ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਸਿੱਖਸ ਫॉर ਜਸਟਿਸ ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਅਤੇ ਸਿੱਖਸ ਫॉर ਜਸਟਿਸ ਦੇ ਕੋਆਰਡੀਨੇਟਰ ਸਰਦਾਰ ਅਵਤਾਰ ਸਿੰਘ ਪੰਨੂ ਆਏ ਹੋਏ ਹਨ। ਅੱਜ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਇਹਨਾਂ ਦੇ ਨਾਲ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਅੱਜ ਤੋਂ ਅਸੀਂ ਵੱਖ-ਵੱਖ ਰੀਸੈਂਟ ਪੰਥਕ ਮੁੱਦਿਆਂ ਉੱਪਰ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਮੈਂਸ਼ਨ ਕੀਤਾ ਕਿ ਅੱਜ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦਾ ਸ਼ਹੀਦੀ ਦਿਹਾੜਾ ਹੈ, ਤੁਸੀਂ ਇਸ ਸੰਬੰਧੀ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਮੈਂ ਸਮਝਦਾ ਹਾਂ ਵੀ ਸਿੱਖ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ ਜੀ, ਪਰ ਜਦੋਂ ਦਸੰਬਰ ਦੇ ਇਹ ਦਿਨ ਆਉਂਦੇ ਨੇ ਤੇ ਹਰ ਸਿੱਖ ਇਉਂ ਮਹਿਸੂਸ ਕਰਦਾ ਹੈ ਕਿ ਆਨੰਦਪੁਰ ਦੇ ਕਿਲੇ ਦਾ ਛੱਡਣਾ, ਸਰਸਾ ਦਾ ਕੰਢਾ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਜੰਗਲ ਤੇ ਫਿਰ ਮੁਕਤਸਰ ਸਾਹਿਬ, ਖਿਦਰਾਣੇ ਦੀ ਢਾਬ, 40 ਮੁਕਤਿਆਂ ਦੀ ਸ਼ਹਾਦਤ, ਜਿਵੇਂ ਇੱਕ ਇੱਕ ਦ੍ਰਿਸ਼ ਉਸ ਦੀਆਂ ਅੱਖਾਂ ਸਾਹਮਣੇ ਗੁਜ਼ਰ ਰਿਹਾ ਹੋਏ। ਉਦੋਂ ਸਮੇਂ ਦੀ ਸੀਮਾ ਕੱਟੀ ਜਾਂਦੀ ਹੈ, ਦੇਸ਼ ਕਾਲ ਕੱਟੇ ਜਾਂਦੇ ਨੇ ਤੇ ਸਾਡੇ ਸਾਹਮਣੇ ਕਿਤੇ ਚਮਕੌਰ ਦੀ ਗੜੀ 'ਚ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਜੂਝਦੇ ਨਜ਼ਰ ਆਉਂਦੇ ਨੇ, ਕਿਤੇ ਸਰਹੰਦ ਦੀ ਕੰਧ 'ਚ 7 ਤੇ 9 ਸਾਲ ਦੇ ਭਾਈ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਖਲੋਤੇ ਨਜ਼ਰ ਆਉਂਦੇ ਨੇ ਤੇ ਮਾਤਾ ਗੁਜਰੀ ਉਸ ਠੰਡੇ ਬੁਰਜ 'ਚੋਂ ਆਪਣੇ ਪੋਤਿਆਂ ਨੂੰ ਇਹ ਸਿੱਖਿਆ ਦਿੰਦੇ ਨਜ਼ਰ ਆਉਂਦੇ ਨੇ ਕਿ ਹਮਰੇ ਬੰਸ ਰੀਤ ਇਹ ਆਈ, ਪ੍ਰਾਣ ਜਾਏ ਪਰ ਧਰਮ ਨਾ ਜਾਈ। ਔਰ ਇਹ ਜਿਹੜੀ ਕੁਰਬਾਨੀ ਹੈ ਔਰ ਇਹ ਜਿਹੜੇ ਦਿਨ ਨੇ, ਇਹਨਾਂ ਨੇ ਸਾਡੀਆਂ ਜੜ੍ਹਾਂ ਨੂੰ, ਸਿੱਖੀ ਦੀਆਂ ਜੜ੍ਹਾਂ ਨੂੰ ਪੁਖਤਾ ਕੀਤਾ ਹੈ, ਪਤਾਲ ਤੱਕ ਸਿੱਖੀ ਦੀਆਂ ਜੜ੍ਹਾਂ ਨੇ। ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਬੜੇ ਮਾਣ ਦੇ ਨਾਲ, ਜਦੋਂ ਮਾਤਾ ਜੀ ਨੇ ਦੀਵਾਨ ਦੇ ਵਿੱਚ ਆ ਕੇ ਪੁੱਛਿਆ ਕਿ ਦੀਵਾਨ 'ਚ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਔਰ ਮੈਂ ਸਮਝਦਾ ਵੀ ਸੱਚਮੁੱਚ ਇਹਨਾਂ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਸ ਨੇ ਸਾਨੂੰ ਉਸ ਲੈਵਲ ਤੇ ਪਹੁੰਚਾ ਦਿੱਤਾ ਹੈ। ਅੱਜ ਬਹੁਤ ਵਾਰ ਅਸੀਂ ਜਦੋਂ ਆਪਣੇ ਬੱਚੇ ਬੱਚੀਆਂ ਨੂੰ ਸਿੱਖੀ ਦੇ ਹਵਾਲੇ ਨਾਲ ਕੋਈ ਗੱਲ ਦੱਸਣੀ ਚਾਹੁੰਦੇ ਹਾਂ, ਪਿਛਲੇ ਦਿਨਾਂ 'ਚ ਚਾਰ ਸਾਹਿਬਜ਼ਾਦੇ ਫਿਲਮ ਆਈ ਔਰ ਦੁਨੀਆ ਭਰ ਦੇ ਵਿੱਚ ਇਸ ਨੂੰ ਜਿਸ ਤਰੀਕੇ ਦਾ ਵੈਲਕਮ ਮਿਲਿਆ, ਉਸ 'ਚੋਂ ਖੁਸ਼ੀ ਵੀ ਹੋਈ, ਅਫਸੋਸ ਵੀ ਹੋਇਆ। ਖੁਸ਼ੀ ਇਸ ਲਈ ਕਿ ਅੱਜ ਵੀ ਜਿਹੜੀ ਜਿਸ ਜਨਰੇਸ਼ਨ ਨੂੰ ਅਸੀਂ ਭੁੱਲੀ ਭਟਕੀ ਗਵਾਚੀ ਕਹਿੰਦੇ ਆ, ਉਹ ਆਪਣੀਆਂ ਜਦੋਂ ਜੜ੍ਹਾਂ ਵੱਲ ਦੇਖਦੀ ਹੈ ਤੇ ਆਪਣਤ ਮਹਿਸੂਸ ਕਰਦੀ ਹੈ। ਅਫਸੋਸ ਇਸ ਗੱਲ ਦਾ ਕਿ ਇਹ ਕੋਈ ਚਾਰ ਸਾਹਿਬਜ਼ਾਦਿਆਂ ਦੀ ਕਹਾਣੀ ਕੋਈ ਫਿਲਮ ਨੇ ਤਾਂ ਨਹੀਂ ਘੜੀ, ਇਹ ਸਾਡੇ ਇਤਿਹਾਸ ਦਾ ਹਿੱਸਾ ਹੈ। ਔਰ ਅਸੀਂ ਕਿਵੇਂ ਆਪਣੇ ਬੱਚੇ ਬੱਚਿਆਂ ਨੂੰ ਇਹ ਗੱਲ ਦੱਸ ਹੀ ਨਹੀਂ ਸੀ ਸਕੇ ਕਿ ਕਿੰਨਾ ਵੱਡਾ ਪ੍ਰਾਈਡ ਹੈ ਉਸ ਚਮਕੌਰ ਦੀ ਗੜੀ 'ਚ, ਜਿੱਥੇ ਗੁਰੂ ਦੇ 2 ਸਾਹਿਬਜ਼ਾਦੇ 10 ਲੱਖ ਫੌਜ ਦੇ ਨਾਲ ਭਿੜਦੇ ਨੇ। ਔਰ ਗੁਰੂ ਕਲਗੀਧਰ ਪਾਤਸ਼ਾਹ ਉਸ ਪ੍ਰੀਵੀਅਸ ਈਵਨਿੰਗ, ਜਿਹਨੂੰ ਅੱਲਾ ਯਾਰ ਖਾਂ ਯੋਗੀ ਨੇ ਜਦੋਂ ਇਹ ਕਿਹਾ ਕਿ ਕਰਤਾਰ ਸੇ ਕਹਿ ਰਹੇ ਥੇ ਗੋਇਆ रूबरू होकर, कल जाऊंगा चमकौर से मैं सुर्ख रू होकर। ਹੁਣ ਸੁਰਖ ਰੂ ਮੂੰਹ ਨੂੰ ਕਹਿੰਦੇ ਨੇ ਕਿ ਕੱਲ ਚਮਕੌਰ ਦੀ ਗੜੀ ਦੇ ਬਾਹਰ ਦੁਨੀਆ ਉਹ ਜਲਵਾ ਦੇਖੇਗੀ, ਮੇਰੇ ਫਰਜ਼ੰਦ ਜਿਹੜੇ ਨੇ ਉਹ ਧਰਮ ਦੀ ਖਾਤਰ, ਕੌਮ ਦੀ ਖਾਤਰ ਸ਼ਹੀਦੀ ਜਾਮ ਪੀਣਗੇ। ਸੋ ਇਸੇ ਤਰ੍ਹਾਂ ਜਦੋਂ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੰਧ ਵਿੱਚ ਚਿਣੇ ਜਾਣਾ ਔਰ ਕਿਵੇਂ ਸਰਹੰਦ ਦੀ ਕਚਹਿਰੀ ਵਿੱਚ ਉਹ ਸਿੱਖੀ ਦੀ ਆਨ ਅਣਖ, ਜਿਸ ਨੂੰ ਅੱਜ ਸਾਡਾ ਵੱਡਾ ਹਿੱਸਾ, ਜਿਨ੍ਹਾਂ ਦੇ ਲਈ ਆਨ ਅਣਖ ਦਾ ਮਤਲਬ ਰੋਟੀ ਕੱਪੜਾ ਮਕਾਨ ਤੱਕ ਮਹਿਦੂਦ ਹੈ, ਦੁਨੀਆਦਾਰੀ, ਵੱਡਾ ਘਰ, ਵੱਡੀ ਗੱਡੀ, ਇਸ ਦੇ ਉੱਤੇ ਆ ਕੇ ਉਹ ਕੁਰਬਾਨ ਹੋ ਜਾਂਦੇ ਨੇ। ਪਰ ਇੱਥੇ ਉਹ 7 ਤੇ 9 ਸਾਲ ਦੇ ਗੁਰੂ ਦੇ ਫਰਜ਼ੰਦ ਨੇ ਜਿਹੜੇ ਸਰਹੰਦ ਦੀ ਕਚਹਿਰੀ 'ਚ ਖਲੋ ਕੇ ਉਸ ਵੈਲਿਊ ਸਿਸਟਮ ਨੂੰ ਆਰਟੀਕੂਲੇਟ ਕਰਦੇ ਨੇ ਜਿਹੜਾ 10ਵੇਂ ਪਾਤਸ਼ਾਹ ਨੇ ਖਾਲਸੇ ਨੂੰ ਦਿੱਤਾ ਸੀ ਕਿ ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਖਾਲਸਾ ਸੋਵਰਨ ਹੈ, ਆਪਣੀ ਕਿਸਮਤ ਆਪ ਘੜਨ ਦਾ ਹੱਕ ਰੱਖਦਾ ਤੇ ਜਾਂ ਇਸ ਹੱਕ ਲਈ ਉਹ ਲੜ ਰਿਹਾ, ਕਿਉਂਕਿ ਇਸ ਹੱਕ ਲਈ ਲੜ ਰਿਹਾ, ਇਸ ਲਈ ਹਕੂਮਤ ਦੀਆਂ ਨਜ਼ਰਾਂ 'ਚ ਉਹ ਬਾਗੀ ਹੈ। ਔਰ ਇਹ ਮੈਂ ਸਮਝਦਾ ਵੀ ਜਿਹੜਾ ਪੈਰਾਮੀਟਰ ਸਰਹੰਦ ਦੀ ਉਸ ਕੰਧ ਨੇ ਖੜਾ ਕੀਤਾ, ਜਿਹੜਾ ਪੈਰਾਮੀਟਰ ਚਮਕੌਰ ਦੀ ਗੜੀ ਨੇ ਖੜਾ ਕੀਤਾ, ਔਰ ਚਮਕੌਰ ਦੀ ਗੜੀ ਸਾਡਾ ਪ੍ਰਾਈਡ ਹੈ,
ਉਹ ਇਤਿਹਾਸ ਜੂਨ 84 ਦੇ ਵਿੱਚ ਦੁਹਰਾਇਆ ਗਿਆ ਹਾਂਜੀ ਕਿਉਂਕਿ ਹਰ ਸਿੱਖ ਦੇ ਸਾਹਮਣੇ ਔਡਸ ਨੰਬਰ ਕੋਈ ਮੈਟਰ ਨਹੀਂ ਕਰਦਾ। ਉਹ ਸਾਰਾ ਗੜੀ ਹੋਏ 1897 ਚ ਕਿਵੇਂ 20 ਜਾਂ 21 ਸਿੱਖ ਫੌਜੀ ਉਹ 20,000 ਦੇ ਮੁਲਖੀਏ ਦੇ ਸਾਹਮਣੇ ਅਖੀਰ ਤੱਕ ਜਿਹੜਾ ਅਖੀਰਲਾ ਸਿੱਖ ਸਿਗਨਲ ਦੇ ਉੱਤੇ ਹੈ ਉਹ ਵੀ ਅਖੀਰ ਆਪਣੇ ਹੈੱਡਕੁਆਰਟਰ ਦੇ ਉੱਤੇ ਕਹਿ ਰਿਹਾ ਹੈ ਕਿ ਜੀ ਮੈਂ ਹੁਣ ਰੱਖ ਰਿਹਾ, ਹੁਣ ਮੈਂ ਬਿਓਨਟ ਚੜਾ ਲਿਆ ਉੱਤੇ ਆਪਣੀ ਬੰਦੂਕ ਦੇ, ਹੁਣ ਮੈਂ ਚੱਲੇ। ਉਹਨਾਂ ਸਾਰਿਆਂ ਨੂੰ ਹੀ ਜਿਹੜਾ ਵਿਕਟੋਰੀਆ ਕ੍ਰਾਸ ਉਸ ਜ਼ਮਾਨੇ ਦਾ ਮਿਲਿਆ ਸੀ। ਤੇ ਬੇਸ਼ੱਕ ਉਹ ਜੂਨ 84 ਦਾ, ਜਿਸ ਬਾਰੇ ਦੁਸ਼ਮਣ ਦਾ ਜਰਨੈਲ ਵੀ ਇਹ ਕਹਿਣ ਤੇ ਮਜਬੂਰ ਹੁੰਦਾ ਹੈ ਕਿ ਗਿਵਿੰਗ ਦਾ ਐਡਵਰਸਰੀ ਹਿਸ ਡਿਊ ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਕਿ ਜਦੋਂ ਤੱਕ ਉਹਨਾਂ ਦੇ ਸਾਹ ਚ ਇੱਕ ਵੀ ਸਾਹ ਬਾਕੀ ਸੀ ਔਰ ਉਹਨਾਂ ਕੋਲ ਇੱਕ ਵੀ ਗੋਲੀ ਬਾਕੀ ਸੀ, ਉਹ ਅਖੀਰ ਤੱਕ ਜੂਝੇ। ਇਹ ਸਾਡਾ ਪ੍ਰਾਈਡ ਹੈ। ਪਰ ਸਰਹੰਦ ਦੀ ਕੰਧ ਜਦੋਂ ਨੂਰੇ ਮਾਹੀ ਨੇ ਆ ਕੇ ਇਹ ਖਬਰ ਸੁਣਾਈ ਭਰੀ ਸੰਗਤ ਦੇ ਵਿੱਚ ਸ਼ਾਮ ਦੇ ਦੀਵਾਨ ਦੇ ਵੇਲੇ, ਤੇ 10ਵੇਂ ਪਾਤਸ਼ਾਹ ਨੇ ਤੀਰ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ ਸੀ ਕਿ ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਕਿਉਂਕਿ ਜਿਹੜਾ ਸਿਸਟਮ ਜਿੱਥੇ ਅਦਲ ਨਹੀਂ ਹੈ, ਜਿਸ ਸਿਸਟਮ ਦੇ ਵਿੱਚ 7 ਤੇ 9 ਸਾਲ ਦੇ ਬੱਚੇ ਨੀਹਾਂ 'ਚ ਚਿਣ ਦਿੱਤੇ ਜਾਂਦੇ ਨੇ, ਸਿਰਫ ਇਹ ਦੋਸ਼ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਨੇ। ਔਰ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਇਸ ਸਾਕਾ ਸਰਹੰਦ ਨੂੰ ਯਾਦ ਕਰਦੇ ਹਾਂ, ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲਾ, ਉਸ ਨੂੰ ਟ੍ਰਿਬਿਊਟ ਦੇਣੀ ਬਣਦੀ ਹੈ। 3 ਸਦੀਆਂ ਤੋਂ ਅਸੀਂ ਭੁੱਲੇ ਨਹੀਂ ਆ ਉਹਨਾਂ ਨੂੰ, ਕਿਉਂਕਿ ਉਸ ਨੇ ਸਰਹੰਦ ਦੀ ਕਚਹਿਰੀ 'ਚ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਹਕੂਮਤ ਦੇ ਬਾਗੀ ਨੇ, ਮੇਰਾ ਭਰਾ ਵੀ ਉਹਨਾਂ ਦੇ ਹੱਥੋਂ ਮਾਰਿਆ ਗਿਆ, ਮੈਂ ਜੰਗ ਦੇ ਮੈਦਾਨ 'ਚ ਉਹਨਾਂ ਦਾ ਟਾਕਰਾ ਕਰਾਂਗਾ। ਕਿਉਂਕਿ ਉਸ ਸੁੱਚਾ ਨੰਦ ਨੇ ਜਿਹਨੇ ਸੱਪਾਂ ਦੇ ਬੱਚੇ ਸੱਪ ਹੋਣ ਦੀ ਗੱਲ ਕਹਿ ਕੇ ਵਜ਼ੀਰ ਖਾਨ ਨੂੰ ਕਾਜ਼ੀ ਨੂੰ ਫਤਵਾ ਦੇਣ ਦੇ ਲਈ ਰਾਜੀ ਕੀਤਾ, ਉਹਨੇ ਇਸ ਨਵਾਬ ਮਲੇਰਕੋਟਲੇ ਨੂੰ ਕਿਹਾ ਕਿ ਇਹ ਬੱਚੇ ਅਸੀਂ ਤੁਹਾਡੇ ਹਵਾਲੇ ਕਰਦੇ ਹਾਂ ਕਿਉਂਕਿ ਇਹਨਾਂ ਨੇ ਤੁਹਾਡੇ ਭਰਾ ਨੂੰ ਮਾਰਿਆ ਔਰ ਤੁਸੀਂ ਇਹਨਾਂ ਬੱਚਿਆਂ ਤੋਂ ਬਦਲਾ ਲਓ। ਤਾਂ ਉਹਨੇ ਕਿਹਾ ਸੀ ਕਿ ਬਦਲਾ लेना ही होगा तो लेंगे हम बाप से, खुदा महफूज रखे हमें ऐसे पाप से, कि ਉਦੋਂ ਮੈਂ ਬਦਲਾ ਲਵਾਂਗਾ, ਹੁਣ ਨਹੀਂ, ਜਿਹਨੂੰ ਅਸੀਂ ਹਾਂ ਦਾ ਨਾਰਾ ਕਹਿੰਦੇ। ਸੋ ਅਸੀਂ ਅੱਜ ਵੀ ਸਾਡੇ ਸਾਹਮਣੇ ਜੂਨ 84 ਚਮਕੌਰ ਦੀ ਗੜੀ ਦਾ ਪ੍ਰਾਈਡ ਹੈ। ਤੇ ਜੋ ਸਰਹੰਦ ਦੇ ਵਿੱਚ ਜ਼ੁਲਮ ਹੋਇਆ, ਜੇ ਅਸੀਂ ਅੱਜ ਦੇ ਕੰਟੈਕਸਟ ਦੇਖੀਏ, ਜੂਨ 84 ਚ ਉਹੀ ਛੋਟੇ ਛੋਟੇ ਬੱਚੇ ਮਾਰ ਕੇ ਕੋਈ ਸਰੋਵਰ ਦੇ ਵਿੱਚ ਸੁੱਟ ਦਿੱਤੇ ਗਏ। ਕਈ ਮਾਵਾਂ ਦੀ ਕੁੱਖ ਦੇ ਵਿੱਚ ਜਿਹੜੇ ਪੁੰਗਰ ਰਹੇ ਸੀ, ਉਹ ਬਾਹਰ ਦੀ ਜਿਹੜੀ ਹੈ ਦੁਨੀਆ ਨਹੀਂ ਦੇਖ ਸਕੇ। ਨਵੰਬਰ 84 ਕਿਵੇਂ ਬੀਬੀਆਂ ਦੇ ਨਾਲ ਕਿਵੇਂ ਛੋਟੇ ਛੋਟੇ ਬੱਚੇ ਗੈਸਾਂ ਦੇ ਉੱਤੇ ਰੱਖ ਕੇ ਰੋਸਟ ਕਰ ਦਿੱਤੇ ਜਾਂਦੇ ਨੇ। ਪਰ ਇਹ ਕਹਾਣੀ ਕੰਪਲੀਟ ਨਹੀਂ ਹੁੰਦੀ। ਸਰਹੰਦ ਦਾ ਸਾਕਾ ਸਿਰਫ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਮਹਿਦੂਦ ਨਹੀਂ ਹੈ। ਸਰਹੰਦ ਦੇ ਸਾਕੇ ਦੀ ਮੁਕੰਮਲਤਾ ਹੁੰਦੀ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਂਦਾ ਹੈ ਔਰ ਉਹ ਸਰਹੰਦ ਸਫਾਏ ਹਸਤੀ ਤੋਂ ਮਿਟ ਜਾਂਦੀ ਹੈ। ਉਸ ਧਰਤੀ ਦੇ ਉੱਤੇ ਨਿਸ਼ਾਨ ਸਾਹਿਬ ਗੱਡ ਕੇ ਅੱਜ ਅਸੀਂ ਫਤਿਹਗੜ੍ਹ ਸਾਹਿਬ ਕਹਿੰਦੇ ਕਿ ਜੀ ਇਹ ਦਿਨ ਅਸੀਂ ਫਤਿਹਗੜ੍ਹ ਸਾਹਿਬ 'ਚ ਮਨਾ ਰਹੇ, ਕਿਉਂਕਿ 4 ਸਾਲ ਦੇ ਵਿੱਚ ਉਸ ਇਤਿਹਾਸ ਨੂੰ ਲਗਭਗ 6 ਸਾਲ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਦਲ ਕੇ ਰੱਖ ਦਿੰਦੇ ਨੇ। ਚੱਪੜਚਿੜੀ ਦੀ ਲੜਾਈ ਦੇ ਵਿੱਚ 800 ਸਾਲ ਦਾ ਭਾਰਤ ਦਾ ਇਤਿਹਾਸ ਬਦਲਦਾ ਔਰ ਉਸ ਥਾਂ ਦੇ ਉੱਤੇ ਖਾਲਸੇ ਦਾ ਨਿਸ਼ਾਨ ਫਤਿਹਗੜ੍ਹ ਸਾਹਿਬ ਦੇ ਰੂਪ ਦੇ ਵਿੱਚ ਇਹ ਮੈਸੇਜ ਦਿੰਦਾ ਹੈ। ਔਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਇਹ ਜਵਾਬ ਹੈ। ਮੈਂ ਸਮਝਦਾ ਵੀ ਉਹ ਸਿੰਘਾਂ ਨੇ ਜਵਾਬ ਦੇ ਦਿੱਤਾ ਸੀ। ਅੱਜ ਜਿਨ੍ਹਾਂ ਨੇ ਜੂਨ 84 ਵਰਤਾਇਆ, ਜਿਨ੍ਹਾਂ ਨੇ ਨਵੰਬਰ 84 ਦੀ ਨਸਲਕੁਸ਼ੀ ਕੀਤੀ ਹੈ, ਜਿਨ੍ਹਾਂ ਨੇ ਲਗਾਤਾਰਤਾ ਦੇ ਨਾਲ 1 ਦਹਾਕੇ ਤੋਂ ਜ਼ਿਆਦਾ ਸਾਡੇ 1 ਲੱਖ ਤੋਂ ਜ਼ਿਆਦਾ ਦਸ਼ਮੇਸ਼ ਤੇ ਸਪੁੱਤਰ ਸਪੁੱਤਰੀਆਂ ਨੂੰ ਮੌਤ ਦੇ ਘਾਟ ਉਤਾਰੇ, ਅਜੇ ਖਾਲਸਾ ਪੰਥ ਨੇ ਹਿਸਾਬ ਬਰਾਬਰ ਨਹੀਂ ਕੀਤਾ। ਕੱਲੇ ਕੱਲੇ ਸਿੰਘ ਕਰ ਗਏ, ਇੰਦਰਾ ਗਾਂਧੀ ਵੈਦਿਆ ਸਜ਼ਾ ਯਾਫਤਾ ਹੋਏ, ਲੇਕਿਨ ਹਿਸਟਰੀ ਦੀ ਜਸਟੀਫਿਕੇਸ਼ਨ ਉਦੋਂ ਹੀ ਹੁੰਦੀ ਹੈ ਜਿਵੇਂ ਸਾਹਿਬਜ਼ਾਦਿਆਂ ਨੇ ਕਿਹਾ ਸੀ ਅੱਲਾ ਯਾਰ ਖਾਂ ਯੋਗੀ ਦੇ ਸ਼ਬਦਾਂ 'ਚ ਕਿ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ, ਕਿ ਵੀ ਇਹ ਜਿਹੜੀ ਸਲਤਨਤ ਹੈ, ਬਾਦਸ਼ਾਹਤ ਹੈ, ਇਹ ਹੈ ਉਸ ਦਾ ਜਵਾਬ। ਔਰ ਮੈਂ ਸਮਝਦਾ ਵੀ ਅੱਜ ਦਾ ਦਿਨ ਜਿਹੜਾ ਸਾਡੇ ਲਈ ਇਹ ਪ੍ਰਣ ਦਿਵਸ ਵੀ ਹੋਣਾ ਚਾਹੀਦਾ ਕਿ ਅਸੀਂ ਜਿਵੇਂ ਬੀਤੇ ਦੇ ਵਿੱਚ ਇਹ ਸਾਕੇ ਵਰਤਾਉਣ ਵਾਲਿਆਂ ਨੂੰ ਸਫਾਏ ਹਸਤੀ ਤੋਂ ਮਿਟਾਇਆ ਸੀ, ਉਹਨਾਂ ਦੇ ਰਾਜ ਦੀ ਸਫ ਵਲੇਟੀ ਸੀ, ਇਸੇ ਤਰ੍ਹਾਂ ਅਸੀਂ ਅੱਜ ਦੇ ਕੰਟੈਕਸਟ ਦੇ ਵਿੱਚ ਵੀ ਇਹ ਦਿੱਲੀ ਸਾਮਰਾਜ, ਇਹ ਈਵਲ ਐਮਪਾਇਰ ਜਿੱਥੇ ਪਿਛਲੇ 3 ਦਹਾਕਿਆਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਹਾਕਮ ਦੀ ਸਿੱਖ ਨਸਲਕੁਸ਼ੀ ਦੀ ਨੀਤੀ ਸਾਹਮਣੇ ਆਈ ਹੈ, ਇਹਨਾਂ ਨੂੰ ਅਸੀਂ ਸਫਾਏ ਹਸਤੀ ਤੋਂ ਮਿਟਾਈਏ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਦੀ ਸਿਰਜਣਾ, ਇਹ ਸਾਡੀ ਅਲਟੀਮੇਟ ਡੈਸਟੀਨੀ ਹੈ ਔਰ ਇਹੀ ਅਲਟੀਮੇਟਲੀ ਸਾਡੀ ਟ੍ਰਿਬਿਊਟ ਹੈ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਡੂ ਯੂ ਵਾਂਟ ਟੂ ਐਡ ਸਮਥਿੰਗ ਟੂ ਦਿਸ ਸ਼ਹਾਦਤ ਦੇ ਦਿਨ ਬਾਰੇ? ਦੇਖੋ, ਜਦੋਂ
ਅੱਜ ਦਾ ਦਿਹਾੜਾ ਆਉਂਦਾ ਹੈ ਹਾਂਜੀ ਔਰ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਜਿਹੜੀ ਹੈ ਸ਼ਰੇਆਮ ਪਤਾ ਕਿ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਨੇ ਧਰਮ ਦੀ ਖਾਤਰ ਜੋ ਸ਼ਹਾਦਤ ਦਿੱਤੀ ਜੀ ਔਰ ਜੋ ਉਸ ਵਕਤ ਸੁੱਚਾ ਆਨੰਦ ਦਾ ਰੋਲ ਸੀ ਹਾਂਜੀ। ਉਹ ਉਦੋਂ ਵੀ ਨਾਕਾਮਯਾਬ ਹੋਏ ਸੀ। ਸਿੱਖ ਧਰਮ ਦੇ ਜਿਹੜੇ ਪੈਰਵਕਾਰ ਹੈਗੇ ਆ ਕਰ ਰਹੇ ਉਹਨਾਂ ਨੂੰ ਧਰਮ ਬਦਲਾਉਣ ਦੇ ਲਈ ਉਦੋਂ ਵੀ ਨਾਕਾਮਯਾਬ ਹੋਏ ਸੀ ਔਰ ਅੱਜ ਦੇ ਜਿਹੜੇ ਸੁੱਚਾ ਆਨੰਦ ਹੈ ਜਿਨ੍ਹਾਂ ਨੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਬਣਾਉਣ ਦਾ ਅਹਿਦ ਲਿਆ ਹੋਇਆ ਹੈ, ਹਾਂਜੀ। ਧਈਆ ਕੀਤਾ ਹੋਇਆ ਹੈ, ਜੀ ਉਹਨਾਂ ਨੂੰ ਅੱਗਿਓਂ ਨਾਕਾਮਯਾਬ ਕਰਨਾ ਹਾਂਜੀ ਤੇ ਛੋਟੇ ਸਾਹਿਬਜ਼ਾਦਿਆਂ ਔਰ ਮਾਤਾ ਜੀ ਦੀ ਜਿਹੜੀ ਸ਼ਹਾਦਤ ਹੈ ਉਹਦੇ ਤੇ ਪਹਿਰਾ ਦੇਣਾ ਜੀ ਇਹ ਅੱਜ ਦੀ ਸਿੱਖ ਕੌਮ ਦਾ ਫਰਜ਼ ਹੈ ਔਰ ਉਹੀ ਫਰਜ਼ ਪਹਿਚਾਣਦੇ ਹੋਏ ਅਸੀਂ ਲਗਾਤਾਰ ਜਿਹੜੀ ਜਦੋਜਹਿਦ ਹੈ ਹਾਂਜੀ ਅੱਜ ਦੇ ਸੁੱਚਾ ਆਨੰਦ ਦੇ ਖਿਲਾਫ ਉਹ ਲਗਾਈ ਹੋਈ ਹੈ ਔਰ ਸਾਰੀ ਕੌਮ ਨੂੰ ਸਾਰੇ ਭੈਣ ਭਰਾਵਾਂ ਨੂੰ ਇਹ ਗੁਜ਼ਾਰਿਸ਼ ਹੈ ਹਾਂਜੀ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਜਾਨ ਜਿਹੜੀ ਹੈ ਕੌਮ ਦੇ ਨਾਮ ਤੇ ਵਾਰੀ ਹੈ ਜੀ ਤੇ ਆਪਾਂ ਨੇ ਤੇ ਸਿਰਫ ਆਵਾਜ਼ ਚੁੱਕਣੀ ਹੈ ਹਾਂਜੀ। ਔਰ ਉਹਨਾਂ ਦੀ ਸ਼ਹਾਦਤ ਦੇ ਉੱਤੇ ਪਹਿਰਾ ਦੇਣਾ ਹੈ ਹਾਂਜੀ। ਤਾਂ ਕਿ ਅੱਜ ਦੇ ਸੁੱਚਾ ਆਨੰਦ ਜਿਹੜੇ ਆ ਉਹ ਸਿੱਖ ਧਰਮ ਨੂੰ ਜੀ ਨਾ ਬਦਲ ਸਕਣ ਔਰ ਉਹਦੇ ਤੇ ਹਾਂਜੀ। ਪਹਿਰਾ ਦਈਏ। ਜੀ ਬਿਲਕੁਲ ਤੇ ਅਵਤਾਰ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਬਾਰੇ? ਹਾਂਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਹਾਂਜੀ ਜਿਹੜਾ ਅੱਜ ਦਾ ਮੁੱਦਾ ਆਪਾਂ ਡਿਸਕਸ਼ਨ ਕਰ ਰਹੇ ਹਾਂ ਜੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦਾ, ਹਾਂਜੀ ਇਹ ਸਿੱਖ ਕੌਮ ਨੂੰ ਇਹ ਦਿਨ ਕਦੀ ਵੀ ਨਹੀਂ ਭੁੱਲਦੇ ਜਦੋਂ ਤਕਰੀਬਨ ਦਸੰਬਰ ਮਹੀਨਾ ਚੜ੍ਹ ਜਾਂਦਾ ਜੀ ਤੇ ਅੱਜ ਸਾਨੂੰ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਣ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਆ, ਹਾਂਜੀ ਜਿਨ੍ਹਾਂ ਨੇ ਸਿੱਖ ਕੌਮ ਪ੍ਰਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ। ਹਾਂਜੀ ਗੁਰਬਾਣੀ ਦੀਆਂ ਤੁਕਾਂ ਨਾਲ ਜੋ ਤੋ ਪ੍ਰੇਮ ਖਿਲਨ ਕਾ ਚਾਓ, ਜੀ ਸਿਰ ਧਰ ਤਲੀ ਗੋਲੀ ਮੁਰੀ ਆਓ, ਗੁਰੂ ਸਾਹਿਬ ਨੇ ਪ੍ਰਤੱਖ ਕਰਕੇ ਸਾਨੂੰ ਵਿਖਾ ਦਿੱਤਾ ਹੈ ਤੇ ਸਾਡਾ ਕੰਮ ਹੈ ਉਸ ਚੀਜ਼ ਨੂੰ ਅੱਗੇ ਸਿੱਖ ਕੌਮ ਦੇ ਹਰ ਬੱਚੇ ਤੱਕ ਹਰ ਘਰ ਤੱਕ ਹਾਂਜੀ ਇਸ ਆਵਾਜ਼ ਨੂੰ ਪਹੁੰਚਾਈਏ। ਹਾਂਜੀ ਜਿਹੜਾ ਅੱਜ ਦਾ ਸੰਘਰਸ਼ ਹੈ ਹਾਂਜੀ ਉਹ ਵੀ ਉਦੋਂ ਜ਼ੁਲਮ ਦੇ ਬਰਖਲਾਫ ਸੀ ਜੀ ਤੇ ਅੱਜ ਦਾ ਵੀ ਜਿਹੜਾ ਪ੍ਰੋਗਰਾਮ ਹੈ ਉਹ ਜਿਹੜਾ ਸਿੱਖ ਕੌਮ ਕਰ ਰਹੀ ਹੈ ਇਹ ਜ਼ੁਲਮ ਦੇ ਬਰਖਲਾਫ ਵੀ ਜੀ ਇਹ ਆਪਾਂ ਖਲੋ ਕੇ ਕਰ ਰਹੇ ਹਾਂ। ਹਾਂਜੀ ਡਾਕਟਰ ਸਾਹਿਬ ਨੇ ਬੜੀ ਦਲੀਲ ਦੇ ਨਾਲ ਸਾਰਾ ਕਨਸੈਪਟ ਨੂੰ ਜਿਹੜਾ ਉਹ ਕਲੀਅਰ ਕਰ ਦਿੱਤਾ ਸੀਗਾ, ਹਾਂਜੀ ਪਰ ਅਸੀਂ ਇਸ ਦੇ ਨਾਲ ਅੱਜ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ, ਆਪਣੇ ਉਹਨਾਂ ਮਹਾਨ ਯੋਧਿਆਂ ਨੂੰ, ਬਾਬਿਆਂ ਨੂੰ, ਜੀ ਗੁਰੂ ਸਾਹਿਬਾਨ ਨੂੰ, ਹਾਂਜੀ। ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਤੇ ਸਾਨੂੰ ਉਸ ਤੇ ਚੱਲਣ ਦੀ ਪ੍ਰੇਰਨਾ ਜਿਹੜੀ ਆ ਉਹ ਦੇ ਰਹੇ ਹਨ। ਅਸੀਂ ਵੀ ਗੁਰੂ ਦਾ ਓਟ ਆਸਰਾ ਲੈ ਕੇ ਇਸ ਕਨਸੈਪਟ ਨੂੰ ਅੱਗੇ ਤੋਂ ਅੱਗੇ ਘਰ ਘਰ ਤੱਕ ਪਹੁੰਚਾਈਏ ਹਾਂਜੀ। ਤੇ ਮੁੜ ਆਪਣਾ ਘਰ ਜਿਹੜਾ ਵਾ ਜੀ ਉਹ ਉਸ ਨੂੰ ਆਜ਼ਾਦ ਕਰਾਈਏ। ਜੀ ਇਹ ਬਿਲਕੁਲ ਇਹੀ ਮੈਂ ਕਹਿਣਾ ਚਾਹੁੰਦਾ ਜੀ। ਵੈਲ ਥੈਂਕ ਯੂ ਸੋ ਮਚ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਤੁਹਾਡੇ ਨਾਲ ਪਟੀਸ਼ਨ ਦੇ ਬਾਰੇ ਗੱਲਬਾਤ ਕਰਨਾ ਚਾਹਾਂਗੇ, ਜਿਸ ਤੋਂ ਬੜੀ ਖੁਸ਼ੀ ਦੀ ਗੱਲ ਵੀ ਆਰ ਰੀਅਲੀ ਹੈਪੀ ਕਿ ਜਿਹੜੀ ਤੁਸੀਂ ਮੁਹਿੰਮ ਸ਼ੁਰੂ ਕੀਤੀ ਸੀਗੀ ਉਸ ਤੇ ਮੋਰ ਦਨ 1 ਲੱਖ ਤੋਂ ਜ਼ਿਆਦਾ ਆਲਰੇਡੀ ਸਾਈਨ ਹੋ ਚੁੱਕੇ ਨੇ ਪੂਰੀ ਸਿੱਖ ਕੌਮ ਦੇ। ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ 26 ਜਨਵਰੀ 1950 ਨੂੰ ਹਾਂਜੀ ਜਦੋਂ ਭਾਰਤ ਦੀ ਸੰਵਿਧਾਨ ਦੀ ਧਾਰਾ 25B ਬਣਦੀ ਹੈ ਜੀ ਤੇ ਇਤਿਹਾਸ ਦੁਬਾਰਾ ਦੁਹਰਾਇਆ ਜਾਂਦਾ, ਹਾਂਜੀ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਬਣਾ ਦਿੱਤਾ ਜਾਂਦਾ ਜੀ ਔਰ ਜੋ ਹਿੰਦੂ ਇੰਸਟੀਟਿਊਸ਼ਨਸ ਹੈ ਜਾਂ ਸਿੱਖ ਇੰਸਟੀਟਿਊਸ਼ਨਸ ਹੈ ਉਹਨਾਂ ਨੂੰ ਵੀ ਹਿੰਦੂ ਧਰਮ ਦਾ ਹਿੱਸਾ ਦੱਸਿਆ ਜਾਂਦਾ। ਹਾਂਜੀ ਇਹ ਸਿਰਫ ਦੋ ਲਫ਼ਜ਼ਾਂ ਦੀ ਗੱਲ ਨਹੀਂ ਹੈ, ਇਹਦੇ 'ਚ ਇਹ ਸਮਝਣ ਦੀ ਜ਼ਰੂਰਤ ਹੈ ਜਦੋਂ ਸਿੱਖ ਧਰਮ ਨੂੰ ਤੁਸੀਂ ਹਿੰਦੂ ਧਰਮ ਦਾ ਹਿੱਸਾ ਦੱਸਦੇ ਹੋ ਜੀ ਸੋ ਇਸ ਦਾ ਮਤਲਬ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਹੈ, ਜੋ ਆਪਣੇ ਗੁਰੂ ਸਹਿਬਾਨ ਹੈ, ਹਾਂਜੀ। ਉਹਨਾਂ ਨੂੰ ਅੱਜ ਦੀ ਸਰਕਾਰ ਨੇ, ਇਸ ਹਕੂਮਤ ਨੇ ਹਿੰਦੂ ਦੱਸਿਆ ਹੈ। ਜੀ ਸੋ ਜਿਹਦੀ ਜਦੋਜਹਿਦ ਖਾਲਸਾ ਪਿਛਲੇ 65 ਵਰਿਆਂ ਤੋਂ ਸਿੱਖ ਆਪਣੀ ਖੁਦ ਮੁਖਤਿਆਰੀ ਦੇ ਹੱਕ ਦੀ ਪਿਛਲੇ 65 ਵਰਿਆਂ ਤੋਂ ਜਦੋਜਹਿਦ ਕਰ ਰਹੇ ਹੈ ਹਾਂਜੀ ਔਰ ਉਸ ਜਦੋਜਹਿਦ ਦਾ ਨਤੀਜਾ ਇਹ ਹੈ ਕਿ ਲਗਾਤਾਰ ਸਿੱਖਾਂ ਦੀ ਨਸਲਕੁਸ਼ੀ ਦਾ ਜਿਹੜਾ ਦੌਰ ਹੈ ਹਾਂਜੀ। ਜੂਨ 84 ਤੋਂ ਦਰਬਾਰ ਸਾਹਿਬ ਦੇ ਹਮਲੇ ਤੋਂ ਸ਼ੁਰੂ ਹੁੰਦਾ, ਹਾਂਜੀ ਜਿਹਦੇ ਵਿੱਚ ਹਜ਼ਾਰਾਂ ਸਿੱਖ ਜਿਹੜੇ ਹੈ ਉਹ ਮਾਰ ਦਿੱਤੇ ਜਾਂਦੇ ਆ। ਜੀ ਫੌਜ ਜਿਹੜੀ ਹੈ ਉਹ ਟੈਂਕਾਂ ਤੋਪਾਂ ਨਾਲ ਚੜ੍ਹ ਕੇ ਆਉਂਦੀ ਹੈ ਹਾਂਜੀ ਔਰ ਉਹਦਾ ਜੇ ਕਾਰਨ ਦੇਖਿਆ ਜਾਏ ਕੀ ਕਾਰਨ ਹੈ ਕਿ ਜੂਨ 1984 ਦੇ ਵਿੱਚ ਸਿੱਖ ਕੌਮ ਦੇ ਉੱਤੇ ਹਮਲਾ ਕੀਤਾ ਗਿਆ। ਜੀ ਇੱਕੋ ਇੱਕ ਕਾਰਨ ਹੈ ਕਿ ਸੰਤ ਜਰਨੈਲ ਸਿੰਘ ਹੋਰਾਂ ਨੇ ਸਿੱਖਾਂ ਦੀ ਖੁਦ ਮੁਖਤਿਆਰੀ ਦੀ ਜਿਹੜੀ ਲਹਿਰ ਹੈ ਉਹ ਖੜੀ ਕੀਤੀ ਸੀ। ਸੋ ਹਾਂਜੀ ਉਸ ਨੂੰ ਦਬਾਉਣ ਵਾਸਤੇ, ਕੁਚਲਣ ਵਾਸਤੇ ਉਹਨਾਂ ਨੇ ਇਹ ਸਾਰਾ ਜਿਹੜਾ ਹੈ ਭਾਣਾ ਵਰਤਾਇਆ। ਬਿਲਕੁਲ ਉਸ ਤੋਂ ਬਾਅਦ ਨਵੰਬਰ 1984 ਦੀ
ਸਿੱਖ ਨਸਲਕੁਸ਼ੀ, 30,000 ਤੋਂ ਵੱਧ ਸਿੱਖਾਂ ਦੀ ਜਿਹੜੀ ਕਤਲੋਗਾਰਤ ਕਰ ਦੇਣੀ, ਹਾਂਜੀ ਔਰ ਫਿਰ ਦੌਰ 1984 ਤੋਂ ਲੈ ਕੇ 1998 ਤੱਕ ਦਾ, ਹਾਂਜੀ ਜਿਹਦੇ ਵਿੱਚ ਪੰਜਾਬ ਭਰ ਦੇ ਵਿੱਚ ਸਿੱਖਾਂ ਦੀ ਕਤਲੋਗਾਰਤ ਕੀਤੀ ਗਈ। ਜੀ ਇਸ ਦਾ ਪਿਛੋਕੜ ਜਿਹੜਾ ਸਾਰਾ ਹੈ ਉਹ ਧਰਮ ਦੇ ਆਧਾਰ ਤੇ ਹੈ। ਹਾਂਜੀ ਸੋ ਇਹੀ ਕਾਰਨ ਹੈ ਕਿ 26 ਜਨਵਰੀ ਨੂੰ ਜਦੋਂ ਓਬਾਮਾ ਨੇ ਚੀਫ ਗੈਸਟ ਬਣ ਕੇ ਜਾਣਾ ਹੈ ਜੀ ਇੰਡੀਆ ਦੇ ਵਿੱਚ, ਬਿਲਕੁਲ। ਦਿੱਲੀ ਦੇ ਵਿੱਚ ਜਿੱਥੇ ਹਾਂਜੀ। ਗੈਸਟ ਆਫ ਆਨਰ ਬਣੇਗਾ, ਜੀ ਤੇ ਇਹ ਉਹੀ ਸੰਵਿਧਾਨ ਹੈ ਜਿਹੜਾ ਸਿੱਖਾਂ ਨੂੰ ਹਿੰਦੂ ਦੱਸਦਾ। ਉਸ ਦੇ ਬਾਰਨ ਅਸੀਂ ਇੱਕ ਪਟੀਸ਼ਨ ਜਿਹੜੀ ਹੈ ਪਾਈ ਗਈ ਸੀ, ਔਰ ਪਟੀਸ਼ਨ ਜਿਹੜੀ ਹੈ ਉਹ ਇਹ ਹੈ ਕਿ ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂ। ਮੋਦੀ ਨੂੰ ਸਵਾਲ ਪੁੱਛਿਆ ਜਾਏ ਓਬਾਮਾ ਦੀ ਫੇਰੀ ਦੇ ਦੌਰਾਨ ਕਿ ਹਾਂਜੀ। ਸੰਵਿਧਾਨ ਦੀ ਧਾਰਾ 25(b) ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਕਿਉਂ ਦੱਸਦੀ ਹੈ। ਹਾਂਜੀ ਤੇ ਡਾਕਟਰ ਸਾਹਿਬ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ, ਕਿਉਂਕਿ ਮੋਰ ਦੈਨ 1 ਲੱਖ ਤੋਂ ਜ਼ਿਆਦਾ ਲੋਕਾਂ ਨੇ ਆਲਰੇਡੀ ਸਾਈਨ ਕਰ ਚੁੱਕੇ ਨੇ, ਤੁਸੀਂ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਸਿੱਖਸ ਫॉर ਜਸਟਿਸ ਨੂੰ ਮੁਬਾਰਕਬਾਦ ਦਿੰਦਾ ਜੀ ਦੇਖੋ, ਬਹੁਤ ਵਾਰ ਸਿਆਸਤ ਦੇ ਵਿੱਚ ਜਿਹੜੀ ਟਾਈਮਿੰਗ ਹੁੰਦੀ ਹੈ ਉਹ ਬੜੀ ਇੰਪੋਰਟੈਂਟ ਹੁੰਦੀ ਹੈ। ਹਾਂਜੀ ਹੁਣ ਬਹੁਤ ਵਾਰ ਅਸੀਂ ਆਪਣੀਆਂ ਕੁਰਬਾਨੀਆਂ ਦਾ ਜ਼ਿਕਰ ਕਰਦੇ ਹਾਂ, ਆਜ਼ਾਦੀ ਤੋਂ ਪਹਿਲਾਂ ਇੰਨੀਆਂ ਹੋਈਆਂ, 80% ਸਿੱਖ ਫਾਂਸੀਆਂ ਤੇ ਚੜੇ, ਇੰਨੇ ਹੋਏ। ਜੀ ਜੋ ਮੈਂ ਪਿਆਰਾ ਸਿੰਘ ਨਿਰਛਲ ਦੀਆਂ ਲਾਈਨਾਂ ਅਕਸਰ ਦੁਹਰਾਉਂਦਾ ਹੁੰਦਾ ਹੈ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ। ਤੁਸੀਂ ਗਿਣੀ ਜੀ। ਜਾਓ ਕਿੰਨੀਆਂ ਕੁਰਬਾਨੀਆਂ ਕੀਤੀਆਂ। ਹਾਂਜੀ ਸੋ ਮੈਂ ਸਮਝਦਾ ਹਾਂ ਵੀ ਸਿੱਖਸ ਫॉर ਜਸਟਿਸ ਨੇ ਪਿਛਲੇ ਪੀਰੀਅਡ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਵੀ ਜਿਹੜੀ ਟਾਈਮਿੰਗ ਨੂੰ ਕਿਵੇਂ ਯੂਟਿਲਾਈਜ਼ ਕਰਨਾ ਹੈ ਜੀ ਆਪਣੀ ਗੱਲ ਨੂੰ ਅੱਗੇ ਤੋਰਨ ਲਈ। ਹਾਂਜੀ ਔਰ ਜਿਵੇਂ 26 ਜਨਵਰੀ 'ਚ ਇਸ ਗੱਲ ਸਾਹਮਣੇ ਆਈ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਐਕਸੈਪਟ ਕਰ ਲਿਆ ਮੋਦੀ ਸਰਕਾਰ ਦਾ ਇਨਵੀਟੇਸ਼ਨ, ਜੀ ਉਹ ਜਾ ਰਹੇ। ਹਾਂਜੀ। ਔਰ 1 ਦਸੰਬਰ ਨੂੰ ਇਹ ਪੈਟੀਸ਼ਨ ਜਿਹੜੀ ਹੈ ਇਸ ਦੀ ਆਰੰਭਤਾ ਕੀਤੀ ਗਈ। ਔਰ ਜੀ। ਜਿਵੇਂ ਗੁਰਪਤਵੰਤ ਸਿੰਘ ਹੋਰਾਂ ਨੇ ਦੱਸਿਆ ਹੈ ਕਿ ਹਾਂਜੀ ਇਹਦੇ ਬੇਸਿਕ 3 ਕਲੌਜ਼ ਕਿ ਭਾਈ ਅਸੀਂ ਤੁਹਾਡੇ ਸੰਵਿਧਾਨ ਨੂੰ ਨਹੀਂ ਮੰਨਦੇ, ਸਾਡੇ ਨੁਮਾਇੰਦਿਆਂ ਨੇ ਦਸਤਖਤ ਨਹੀਂ ਸੀ ਕੀਤੇ ਕਿਉਂਕਿ ਜੀ। ਤੁਹਾਡੇ ਸੰਵਿਧਾਨ ਦੇ ਆਰਟੀਕਲ 25 ਦਾ ਸੈਕਸ਼ਨ 20 ਸਾਨੂੰ ਹਿੰਦੂ ਗਰਦਾਨਦਾ ਹੈ। ਹਾਂਜੀ ਜੂਨ 84, ਨਵੰਬਰ 84 ਤੇ ਲੱਖ ਤੋਂ ਜ਼ਿਆਦਾ ਡਿਸਐਪੀਅਰੈਂਸਿਸ ਜਿਹੜੀਆਂ ਨੇ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ, ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਆਤਮ ਨਿਰਣੇ ਦਾ ਹੱਕ, ਇਹ 3 ਨੁਕਤੇ ਪ੍ਰੈਜ਼ੀਡੈਂਟ ਓਬਾਮਾ ਨੂੰ ਐਡਰੈਸਡ ਕਰਦੇ ਆ ਕਹੇ ਗਏ। ਔਰ ਮੈਂ ਸਮਝਦਾ ਵੀ ਆਲਮੋਸਟ 3 ਹਫ਼ਤਿਆਂ ਦੇ ਵਿੱਚ ਜਿਸ ਕਿਸਮ ਦਾ ਰਿਮਾਰਕੇਬਲ ਰਿਸਪੌਂਸ ਰਾਉਂਡ ਦਾ ਗਲੋਬ, ਹਾਂਜੀ ਬਹੁਤ ਵਾਰੇ ਹੁੰਦਾ ਹੈ ਕਿ ਜੀ ਉੱਥੇ ਬੈਠੇ ਕਈ ਲੋਕ ਕਹਿਣਗੇ ਜੀ ਬਾਹਰ ਬੈਠੇ ਸਿੱਖ ਰੌਲਾ ਪਾਈ ਜਾਂਦੇ ਨੇ, ਜੀ। ਇੱਥੇ ਤਾਂ ਕੋਈ ਖਾਲਿਸਤਾਨ ਮੰਗਦਾ ਨਹੀਂ, ਜਾਂ ਉੱਥੋਂ ਦਾ ਇੱਥੇ ਕੀ ਫਰਕ ਪੈਗਾ। ਹਾਂਜੀ ਪਰ ਇਹ ਇੱਕ ਸ਼ਾਇਦ ਇਹ ਸਾਰੇ ਪੀਰੀਅਡ ਜਿਹੜੇ ਕਰੰਟ ਕੈਂਪੇਨ ਨੇ ਉਹਦੇ 'ਚ ਇੱਕ ਬੜਾ ਯੂਨੀਕ ਕੈਂਪੇਨ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ, ਅਕਾਲੀ ਦਲ ਦਾ ਪ੍ਰਧਾਨ, ਹਾਂਜੀ। ਇਹਨਾਂ ਤੋਂ ਲੈ ਕੇ ਗਲੋਬਲ ਜਿਹੜੀ ਇਹ ਸਿੱਖ ਨੈਟਵਰਕ ਹੈ ਉਹ ਸੋਸ਼ਲ ਨੈਟਵਰਕਿੰਗ ਤੇ ਹੋਏ, ਉਹ ਗੁਰਦੁਆਰਿਆਂ ਦੇ ਬਾਹਰ ਹੋਏ। ਔਰ ਹਾਂਜੀ। ਜਿਸ ਜ਼ੀਲ ਦੇ ਨਾਲ ਥਾਂ ਥਾਈਂ ਵਲੰਟੀਅਰਸ ਨੇ ਸਿਗਨੇਚਰ ਕਰਵਾਏ ਨੇ, ਜੀ। ਈਵਨ ਟ੍ਰਿਬਿਊਨ ਵਰਗੀ ਅਖਬਾਰ ਇਹ ਲਿਖਣ ਤੇ ਮਜਬੂਰ ਹੋਈ ਕਿ ਜੀ ਦਰਬਾਰ ਸਾਹਿਬ ਤੋਂ ਦੇ ਬਾਹਰ ਜਿਹੜਾ ਸਟਾਲ ਸੀ 32,000 ਲੋਕਾਂ ਨੇ ਉਹਦੇ ਤੇ ਦਸਤਖਤ ਕੀਤੇ ਜੀ। ਇਸ ਪੈਟੀਸ਼ਨ ਦੇ ਉੱਤੇ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਤਾਂ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਹਾਂਜੀ। ਕਹਿੰਦੇ ਨੇ ਜੀ ਉੱਥੇ ਲੋਕ ਤਿਆਰ ਨਹੀਂ ਹੈਗੇ, ਕੁਛ ਨਹੀਂ ਮੰਗਦੇ ਨਹੀਂ ਹੈ। ਜੀ ਦੂਸਰਾ ਮੈਂ ਸਮਝਦਾ ਵੀ ਸਿੱਖਾਂ ਦੀ ਸੋਲੀਡੈਰਿਟੀ ਦਾ ਪ੍ਰਤੀਕ ਹੈ। ਜੀ ਫਿਰ ਮਾਡਰਨ ਟੈਕਨੋਲੋਜੀ ਦੇ ਥੱਲੇ, ਕਿਉਂਕਿ ਜਿਹੜੀ ਇਹ ਪੈਟੀਸ਼ਨ ਹੈ ਇਹਦੇ 'ਚ ਤੁਹਾਡੀ ਈਮੇਲ ਚਾਹੀਦੀ ਹੈ, ਵਾਈਟ ਹਾਊਸ ਵਾਪਸ ਤੁਹਾਨੂੰ ਭੇਜਦਾ ਹੈ, ਹਾਂਜੀ। ਤੁਸੀਂ ਉਹਨੂੰ ਕਲਿੱਕ ਕਰਦੇ ਹੋ। ਔਰ ਜੀ। ਜਿਸ ਤਰੀਕੇ ਨਾਲ ਥਾਂ ਥਾਈ ਸਾਡੇ ਯੰਗਸਟਰਸ ਨੇ ਲੈਪਟਾਪ ਲੈ ਕੇ ਗੁਰਦੁਆਰਿਆਂ ਦੇ ਬਾਹਰ ਵਲੰਟੀਅਰ ਬੈਠੇ ਨੇ, ਹਾਂਜੀ। ਸੋ ਜਿਹੜੀ ਲੇਟੈਸਟ ਟੈਕਨੋਲੋਜੀ ਦਾ ਯੂਜ਼ ਹੈ ਉਹ ਵੀ ਸਾਹਮਣੇ ਆਇਆ ਹੈ। ਸੋ ਮੈਂ ਸਮਝਦਾ ਵੀ ਇਹ ਰਿਮਾਰਕੇਬਲ ਗੱਲ ਹੈ ਔਰ ਇਸ ਦੇ ਲਈ ਸਮੂਹ ਸਿੱਖ ਸੰਗਤਾਂ ਵਧਾਈ ਦੀਆਂ ਹੱਕਦਾਰ ਨੇ। ਬਿਲਕੁਲ ਔਰ ਸਮੂਹ ਗੁਰਦੁਆਰਾ ਕਮੇਟੀਆਂ, ਸਿੱਖ ਜਥੇਬੰਦੀਆਂ ਥਾਂ ਥਾਈਂ ਹਾਂਜੀ। ਜਿਨ੍ਹਾਂ ਨੇ ਇਹਦੇ ਲਈ ਐਫਰਟ ਕੀਤਾ ਹੈ। ਜੀ। ਔਰ ਸਿੱਖਸ ਫॉर ਜਸਟਿਸ ਦੇ ਲਈ ਮੈਂ ਸਮਝਦਾ ਹਾਂਜੀ। ਕਿ ਇਹ ਉਹਨਾਂ ਦੀ ਜਿਹੜੀ ਹੈ ਸਾਰੀ ਜਿਹੜੀ ਘਾਲਣ ਹੈ ਜਥੇਬੰਦੀ ਦੀ, ਜੀ ਉਹਦੇ 'ਚ ਇੱਕ ਹੋਰ ਗੁਲਾਬ ਦਾ ਫੁੱਲ ਹੈ। ਬਿਲਕੁਲ ਬਿਲਕੁਲ ਵੀਰ ਜੀ। ਤੇ ਅਵਤਾਰ ਵੀਰ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਂ ਤੇ ਜਿੱਥੇ ਜਿੱਥੇ ਨਾਨਕ ਨਾਮ ਲੇਵਾ ਸਿੱਖ ਵਸ ਰਿਹਾ, ਹਾਂਜੀ ਮੈਂ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰ ਸਕਦਾ ਜੀ ਕਿ ਜਿਨ੍ਹਾਂ ਨੇ ਘਰਾਂ ਤੋਂ ਬਾਹਰ ਨਿਕਲ ਕੇ ਹਾਂਜੀ ਹਰ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ, ਸਮੂਹ ਪੰਥਕ ਜਥੇਬੰਦੀਆਂ ਨੇ ਹਾਂਜੀ ਤੇ ਆਮ ਸੰਗਤ ਨੇ ਹਾਂਜੀ ਜਿਹੜੇ ਇਹ ਪਟੀਸ਼ਨ ਜਿਹੜੀ ਪਾਈ ਗਈ ਸੀ ਇਹਦੇ ਉੱਤੇ ਸਾਈਨ ਕੀਤੇ ਹਨ ਆਪਣੀ ਹਾਂਜੀ। ਈਮੇਲ ਦੇ ਥਰੂ। ਹਾਂਜੀ ਇਹ ਸਮਝਦਾ ਵੀ ਜਿਹੜੇ ਸਿੱਖ ਕੌਮ ਦੇ ਵਿੱਚ ਜਾਗਰਤੀ ਜਿਹੜੀ ਆ
ਇਹ ਹੁਣ ਬਹੁਤ ਜ਼ਿਆਦਾ ਆ ਚੁੱਕੀ ਆ, ਹਾਂਜੀ ਕਿਉਂਕਿ ਜਿਹੜਾ ਸਾਡਾ ਜੰਗ ਇਸ ਵੇਲੇ ਬਲੱਡ ਆ, ਜਿੱਥੇ ਮਰਜ਼ੀ ਲਾ ਲਈਏ, ਉਹ ਅੱਜ ਕੱਲ੍ਹ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਜੁੜਿਆ ਵਾ। ਜੀ ਸਭ ਤੋਂ ਜ਼ਿਆਦਾ ਉਹਨਾਂ ਅੱਗੇ ਹੋ ਕੇ ਇਹ ਕੰਮ ਕੀਤਾ ਵਾ, ਬਿਲਕੁਲ ਕਿਉਂਕਿ ਸਾਡੇ ਪੁਰਾਣੇ ਜਿਹੜੇ ਜਿੰਨੇ ਵੀ ਭੈਣ ਭਰਾ ਹਨ, ਉਹਨਾਂ ਕੋਲ ਕਿਸ ਕੋ ਈਮੇਲ ਨਹੀਂ ਹੈਗੀ, ਹਾਂਜੀ ਬਹੁਤ ਘੱਟ ਲੋਕਾਂ ਕੋਲ ਆ। ਜੀ ਇੰਡੀਆ ਦੇ ਵਿੱਚ ਹੋਰ ਘੱਟ ਆ, ਪਰ ਫਿਰ ਵੀ ਲੋਕਾਂ ਨੇ ਨਵੀਂ ਈਮੇਲ ਬਣਾ ਕੇ ਆਪਣੇ ਬੱਚਿਆਂ ਨੂੰ ਕਹਿ ਕੇ ਘਰ ਦੇ ਵਿੱਚ ਜਿਹੜੀ ਪਟੀਸ਼ਨ ਆ ਉਹ ਸਾਈਨ ਕਰਕੇ ਜਿਹੜੀ 1,11,000 ਜਿਹੜੀ ਆ ਹਾਂਜੀ ਉਹ ਅੱਜ ਤੱਕ ਹੋਈ ਆ। ਹਾਂਜੀ ਜਿਹੜੇ ਸਾਡੇ ਕੋਲ 7-8 ਦਿਨ ਹੋ ਰਹਿੰਦੇ ਹਨ 31 ਦਸੰਬਰ ਤੱਕ। ਹਾਂਜੀ ਅਸੀਂ ਚਾਹੁੰਦੇ ਹਾਂ ਵੀ ਘੱਟ ਤੋਂ ਘੱਟ 2 ਲੱਖ ਜਿਹੜੀ ਆ ਇਹ ਪਟੀਸ਼ਨ ਸਾਈਨ ਹੋਣੀ ਚਾਹੀਦੀ ਹੈ। ਬਿਲਕੁਲ ਆਸ ਰੱਖੀ ਜਾ ਸਕਦੀ ਆ, ਕਿਉਂਕਿ ਜਿਸ ਤਰ੍ਹਾਂ ਵਲੰਟੀਅਰ ਜਿਹੜੇ ਹੋਰ ਨਵੇਂ ਭਰਤੀ ਹੋਏ ਨੇ, ਹਾਂਜੀ ਅਸੀਂ ਹਰ ਜੰਗ ਬੱਚੇ ਤੱਕ, ਭੈਣ ਤੱਕ, ਬੱਚੀ ਤੱਕ ਅਸੀਂ ਅਪਰੋਚ ਵੀ ਕੀਤੀ ਆ। ਜੀ ਜਥੇਬੰਦੀਆਂ ਦੇ ਵਿੱਚ ਇਕਜੁੱਟ ਨੇ। ਹਾਂਜੀ ਉਹ ਕਦੇ ਐਤਵਾਰ ਤੇ 31 ਦਸੰਬਰ ਰਾਤ ਨੂੰ ਹਾਂਜੀ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਹਰ ਗੁਰਦੁਆਰੇ ਦੇ ਵਿੱਚ ਮਤਲਬ ਵਲੰਟੀਅਰ ਕੰਮ ਕਰਨਗੇ, ਜੀ। ਟੇਬਲ ਲੱਗੇ ਨੇ। ਜੀ ਅਸੀਂ ਆਸ ਰੱਖਦੇ ਹਾਂ ਵੀ ਇਹ 2 ਲੱਖ ਤੋਂ ਉੱਪਰ ਜਿਹੜੀ ਆ ਉਹ ਚਲੇ ਜਾਏਗੀ, ਬਿਲਕੁਲ ਤੇ ਅਸੀਂ ਪਲਕਾਂ ਵਿਛਾਵਾਂਗੇ ਉਹਨਾਂ ਦੇ ਪੈਰਾਂ ਥੱਲੇ ਹਾਂਜੀ ਕਿ ਜਿਹੜੇ ਘਰਾਂ ਤੋਂ ਬਾਹਰ ਨਿਕਲ ਜਾਣ ਕੇ ਇਹ ਸਾਈਨ ਕਰ ਰਹੇ। ਇਹ ਸਿੱਖ ਕੌਮ ਦਾ ਸਭ ਤੋਂ ਵੱਡਾ, ਮੈਂ ਸਮਝਦਾ, ਸਾਡੀ ਜਿਹੜੀ ਲੜਾਈ ਹੈ ਜਦੋਜਹਿਦ ਦੀ, ਹਾਂਜੀ ਸਾਡੇ ਆਪਣੇ ਰਾਜ ਦੀ, ਸਾਡੇ ਆਪਣੇ ਘਰ ਦੀ, ਜੀ ਉਹ ਜਿਹੜਾ ਘਰ ਹੈ ਛੇਤੀ ਜਿਹੜਾ ਇਸ ਤਰ੍ਹਾਂ ਆਪਾਂ ਕੰਮ ਕਰਦੇ ਰਹੇ ਹਾਂਜੀ ਤੇ ਮਿਲ ਸਕਦਾ ਵਾ। ਜੀ ਬਿਲਕੁਲ ਵੀਰ ਜੀ। ਤਾਂ ਗੁਰਪਤਵੰਤ ਵੀਰ ਜੀ, ਦਾ ਕੁਐਸਚਨ ਦੈਟ ਆਈ ਹੈਵ ਫॉर ਯੂ, ਜਿਸ ਤਰ੍ਹਾਂ ਤੁਸੀਂ ਆਪਾਂ ਪਟੀਸ਼ਨ ਤੇ ਸਾਈਨ ਹੁਣ ਕਰ ਦਿੱਤੇ ਨੇ, ਜੀ। ਵਾਟਸ ਦਾ ਫਾਲੋ ਅਪ, ਰਾਈਟ ਨੈਕਸਟ ਸਟੈਪ ਕੀ ਹੈ, ਵਾਟਸ ਗੋਇੰ ਟੂ ਹੈਪਨ, ਲਾਈਕ ਜੋ ਤੁਸੀਂ ਇਹ ਪਟੀਸ਼ਨ ਸਬਮਿਟ ਕਰਵਾਓਗੇ, ਆਰ ਦੇ ਗੋਇੰ ਟੂ ਗਿਵ ਅਸ ਅ ਜਵਾਬ ਦੇਣਾ, ਉਹਨਾਂ ਨੂੰ ਜਵਾਬ ਦੇਣਾ ਕਿ ਡੂ ਵੀ ਨੀਡ ਟੂ ਫਾਲੋ ਅਪ ਔਨ ਦਿਸ? ਨਹੀਂ, ਇਹਦੇ 'ਚ ਜੋ ਵਾਈਟ ਹਾਊਸ ਦੀ ਪ੍ਰੋਸੀਜਰ ਹੈ ਉਹ ਹੈ ਜੀ। ਕਿ 30 ਦਿਨ ਜਿਹੜੀ ਪਟੀਸ਼ਨ ਹੁੰਦੀ ਹੈ ਉਹਦੇ ਸਿਗਨੇਚਰ ਕਾਊਂਟ ਕੀਤੇ ਜਾਂਦੇ ਆ, ਜੀ ਔਰ ਮਿਨੀਮਮ ਜਿਹੜੀ ਉਹਦੀ ਰਿਕੁਆਇਰਮੈਂਟ ਹੈ ਉਹ 1 ਲੱਖ ਦਸਖਤਾਂ ਦੀ ਹੈ, ਹਾਂਜੀ ਜਿਹੜੀ ਕਿ ਜ਼ਰੂਰ ਪੂਰੀ ਹੋ ਚੁੱਕੀ ਹੈ। ਹਾਂਜੀ ਪਰ ਇਹਦੇ 'ਚ ਆਪਾਂ ਨੂੰ 31 ਦਸੰਬਰ ਤੱਕ ਨਹੀਂ ਰੁਕਣਾ। ਪਹਿਲਾਂ ਤੇ ਇਹ ਮੈਂ ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਵੀ 1 ਲੱਖ ਦਸਖਤ ਹੋ ਗਏ ਹੈ, ਇਸ ਦਾ ਇਹ ਮਤਲਬ ਨਹੀਂ ਹੈ ਵੀ ਪਟੀਸ਼ਨ ਜਿਹੜੀ ਹੈ ਉਹ ਕੰਪਲੀਟ ਹੋ ਗਈ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਉਸ ਦੇਸ਼ ਦੀ ਹਕੂਮਤ ਨੇ ਆਪਣੀ ਪਟੀਸ਼ਨਸ ਦੇ ਵਿੱਚ ਫਰਜ਼ੀ ਔਰ ਝੂਠੇ ਜਿਹੜੇ ਆ ਦਸਖਤ ਕੀਤੇ ਸੀ, ਔਰ ਆਪ ਹੀ ਸ਼ਿਕਾਇਤ ਕਰਕੇ ਉਹਨਾਂ ਨੂੰ ਦਸਖਤਾਂ ਨੂੰ ਬਾਅਦ ਚੋਂ ਵਾਈਟ ਹਾਊਸ ਸਾਹਮਣੇ ਲਿਆਂਦਾ। ਅਸੀਂ ਹਰ ਕੋਸ਼ਿਸ਼ ਇਸ ਵਾਰੀ ਕੀਤੀ ਹੈ ਆਪਣੇ ਸਿੱਖ ਜਥੇਬੰਦੀਆਂ ਨਾਲ, ਗੁਰਦੁਆਰਾ ਸਾਹਿਬਾਨ ਦੀ ਕਮੇਟੀਆਂ ਨਾਲ, ਉਹ ਤੁਹਾਡੇ ਸਹਿਯੋਗ ਨਾਲ, ਕਿ ਜਿਹੜੇ ਦਸਖਤ ਹੈ ਉਹ ਹੱਥੋਂ ਹੱਥੀ ਕੰਪਿਊਟਰਸ ਦੇ ਉੱਤੇ ਹੋਣ। ਪਰ ਫਿਰ ਵੀ ਹਜੇ ਆਪਣੇ ਕੋਲ 28 ਦਸੰਬਰ ਦਾ ਜਿਹੜਾ ਹੈ ਐਤਵਾਰ ਔਰ 31 ਦਸੰਬਰ ਦਾ ਦਿਹਾੜਾ ਹੈ, ਜਿਹਦੇ ਵਿੱਚ ਭੈਣ ਭਰਾਵਾਂ ਨੂੰ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਹਾਂਜੀ ਹੁਣ ਆਪਣੇ ਬੱਚਿਆਂ ਦੇ ਨਾਲ, ਕਿਉਂਕਿ ਪੇਪਰ ਮੁੱਕ ਚੁੱਕੇ ਹੈ, ਜੀ। ਉਹਨਾਂ ਦੀ ਮਦਦ ਦੇ ਨਾਲ ਘੱਟੋ ਘੱਟ 50,000 ਜਿਹੜੇ ਦਸਖਤ ਆ ਆਪਾਂ ਹੋਰ ਕਰਵਾਈਏ, ਜੀ ਔਰ ਇਹ ਦਸਖਤ ਜਿਹੜੇ ਹੈ ਉਹ 31 ਦਸੰਬਰ ਤੱਕ ਦੇ ਜਿਹੜੇ ਹੈ ਉਹ ਮੰਨੇ ਜਾਣਗੇ। ਹਾਂਜੀ ਔਰ ਜਦੋਂ 31 ਦਸੰਬਰ ਤੱਕ ਦੇ ਹੋ ਗਏ, ਫਿਰ ਅਸੀਂ ਆਪਣੀ ਸੰਸਥਾ ਵੱਲੋਂ ਸਿੱਖਸ ਫਾਰ ਜਸਟਿਸ ਵੱਲੋਂ ਇਹ ਪਹਿਲ ਕਦਮੀ ਕਰਨੀ ਹੈ ਕਿ ਓਬਾਮਾ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਅਪਰੋਚ ਕਰਾਂਗੇ, ਹਾਂਜੀ ਔਰ ਉਹਨਾਂ ਕੋਲੋਂ 26 ਜਨਵਰੀ ਤੋਂ ਪਹਿਲਾਂ ਇਸ ਦਾ ਜਵਾਬ ਮੰਗਣ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਜਵਾਬ ਆਫੀਸ਼ੀਅਲ ਤੌਰ ਤੇ ਉਹਨਾਂ ਨੇ ਆਪਣੇ ਆਪ ਦੇਣਾ ਹੈ ਜੇ 1 ਲੱਖ ਦਸਖਤ ਹੋ ਜਾਣ। ਹਾਂਜੀ ਪਰ ਆਪਣਾ ਜਿਹੜਾ ਮਸਲਾ ਹੈ ਉਹ ਇਹ ਹੈ ਕਿ ਜਿਹੜਾ ਮੇਨ ਸਵਾਲ ਇਹਦੇ 'ਚ ਕੀਤਾ ਆਪਾਂ ਰਾਸ਼ਟਰਪਤੀ ਓਬਾਮਾ ਨੂੰ, ਜੀ ਉਹ ਇਹ ਹੈ ਕਿ ਉਹ ਮੋਦੀ ਨੂੰ ਸਵਾਲ ਕਰੇ ਕਿ ਭਾਰਤੀ ਸੰਵਿਧਾਨ ਸਿੱਖਾਂ ਨੂੰ ਹਿੰਦੂ ਕਿਉਂ ਦਰਸਾਉਂਦਾ ਹੈ, ਅਤੇ ਸਿੱਖ ਨਸਲਕੁਸ਼ੀ ਅਤੇ ਸਿੱਖਾਂ ਦੇ ਖੁਦਮੁਖਤਿਆਰੀ ਦੇ ਅਧਿਕਾਰ ਦਾ ਮੁੱਦਾ ਉਹ 26 ਜਨਵਰੀ ਨੂੰ ਉੱਥੇ ਚੁੱਕੇ। ਸੋ ਅਸੀਂ ਕੋਸ਼ਿਸ਼ ਕਰਨੀ ਹੈ ਕਿ ਜਵਾਬ ਇਸ ਦਾ ਓਬਾਮਾ ਐਡਮਿਨਿਸਟ੍ਰੇਸ਼ਨ ਤੋਂ 26 ਜਨਵਰੀ ਤੋਂ ਪਹਿਲਾਂ ਮੰਗੀਏ। ਹਾਂਜੀ ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਇਸ ਪਟੀਸ਼ਨ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਵੱਲੋਂ ਵੀ ਹਮਾਇਤ ਦਿੱਤੀ ਗਈ ਹੈ, ਕੀ ਬਾਦਲ ਦਲ ਜਾਂ ਸ਼੍ਰੋਮਣੀ ਕਮੇਟੀ ਸੱਚਮੁੱਚ ਇਸ ਪਟੀਸ਼ਨ ਦੇ ਵਿੱਚ ਜਿਸ ਤਰ੍ਹਾਂ ਦਰਜ ਹੈ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਤੇ ਗੱਲ ਤੇ ਪੂਰਾ ਪੈਰਾ ਦੇਗੀ? ਵਾਟ ਡੂ ਯੂ ਥਿੰਕ? ਦੇਖੋ, ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਟਰੈਕ ਰੈਕਡ ਦੇਖੀਏ ਸਿਆਸੀ ਤੌਰ ਤੇ, ਫਿਰ ਤਾਂ ਮੇਰਾ ਜਵਾਬ ਹੋਏਗਾ ਨਹੀਂ। ਹਾਂਜੀ ਕਿਉਂਕਿ ਉਹਦਾ ਪਿਛੋਕੜ ਹੈ, ਸ਼ਾਇਦ ਬਹੁਤਿਆਂ ਨੂੰ ਹੁਣ ਤੱਕ ਯਾਦ ਨਾ ਹੋਏ ਕਿ 1992 ਦੇ ਵਿੱਚ ਪੰਜਾਬ ਦੇ ਵਿੱਚ 8% ਤੋਂ ਵੀ ਘੱਟ ਵੋਟਾਂ ਦੇ ਨਾਲ ਬੇਅੰਤ ਸਿੰਘ ਦੀ ਸਰਕਾਰ ਬਣੀ। ਜੀ ਉਹਨੇ ਸਿੱਖਾਂ ਦਾ ਵਡਾਂਗਾ ਸ਼ੁਰੂ ਕੀਤਾ KP ਗਿੱਲ ਨੂੰ DGP ਲਾ ਕੇ, ਔਰ ਇਹ ਉਹ ਪੀਰੀਅਡ ਸੀ ਕਿ 1993 ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ, ਜਿਹੜੇ ਕਿ ਇਜਿਪਸ਼ੀਅਨ ਮੂਲ ਦੇ ਸੀ, ਮਿਸਟਰ ਬੂਟਰੋਸ ਗਾਲੀ, ਹਾਂਜੀ ਇਹ ਦਿੱਲੀ ਗਏ, ਕਿਸੇ ਹੋਰ UN ਦਾ ਕੋਈ ਫੰਕਸ਼ਨ ਸੀ।
ਔਰ ਪੰਜਾਬ 'ਚ ਹਾਲਤ ਇਹ ਸੀ ਕਿ ਇਹਨਾਂ ਨੂੰ ਅਕਾਲੀਆਂ ਨੂੰ ਵੀ ਇੱਕ ਪਾਸੇ ਨੌਜਵਾਨਾਂ ਦੀ ਨਸਲਕੁਸ਼ੀ ਚੱਲ ਰਹੀ ਸੀ, ਹਾਂਜੀ ਇਹਨਾਂ ਨੂੰ ਜਲੰਧਰ ਜਾਂ ਲੁਧਿਆਣੇ ਵਰਗੇ ਸ਼ਹਿਰਾਂ 'ਚ ਪੀਸਫੁਲ ਰੈਲੀ ਵੀ ਨਹੀਂ ਸੀ ਉਹ ਸਰਕਾਰ ਕਰਨ ਦਿੰਦੀ। ਜੀ ਇਹਨਾਂ ਨੇ ਇੱਕ ਡੈਲੀਗੇਸ਼ਨ ਲੈ ਕੇ ਉੱਥੇ ਮਿਲਣ ਦੀ ਕੋਸ਼ਿਸ਼ ਕੀਤੀ ਔਰ ਉਹ ਜਿਹੜਾ ਮੈਮੋਰੈਂਡਮ ਇਹਨਾਂ ਨੇ ਦਿੱਤਾ ਹੈ, ਜਿਹੜਾ ਅੱਜ ਵੀ ਦੇਖਿਆ ਜਾ ਸਕਦਾ ਹੈ ਕਿਉਂਕਿ ਇੰਟਰਨੈਟ ਦੇ ਉੱਤੇ ਹੈ, ਜੀ ਉਹਦੇ 'ਚ ਇਹਨਾਂ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਕੀਤੀ ਸੀ। ਯੂਐਨ ਸੈਕਟਰੀ ਜਨਰਲ ਨੂੰ ਇਹ ਕਿਹਾ ਸੀ ਕਿ ਭਾਈ ਸਾਡੇ ਨਾਲ ਆਹ ਹੋ ਰਿਹਾ ਔਰ ਅਸੀਂ ਸਵੈ ਨਿਰਣੇ ਦੇ ਹੱਕ ਦੀ ਮੰਗ ਕਰਦੇ ਹਾਂ। ਹਾਂਜੀ ਉਸ ਮੈਮੋਰੈਂਡਮ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਦੇ ਦਸਤਖਤ ਸੀ, ਗੁਰਚਰਨ ਸਿੰਘ ਟੌੜੇ ਦੇ ਸੀ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸੀ, ਜੀ ਕੈਪਟਨ ਅਮਰਿੰਦਰ ਸਿੰਘ ਦੇ ਸੀ, ਸੁਰਜੀਤ ਸਿੰਘ ਬਰਨਾਲੇ ਦੇ ਸੀ। ਹੁਣ ਟੌੜਾ ਤਾਂ ਜਾ ਚੁੱਕਾ ਇਸ ਦੁਨੀਆ ਤੋਂ ਹਾਂਜੀ ਤੇ ਸਿਮਰਨਜੀਤ ਸਿੰਘ ਮਾਨ ਅੱਜ ਵੀ ਉਸ ਗੱਲ ਦੇ ਉੱਤੇ ਖੜੇ ਨੇ ਜੀ ਤੇ ਬਾਕੀਆਂ ਦਾ ਹਾਲ ਦੇਖ ਲਓ ਵੀ ਅਮਰਿੰਦਰ ਸਿੰਘ ਉਸ ਹੱਦ ਤੱਕ ਜ਼ਲੀਲ ਹੋ ਗਿਆ ਹੈ ਆਪਣੇ ਪੁਰਖਿਆਂ ਦੇ ਕਦਮਾਂ ਤੇ ਚੱਲਦੇ ਆ ਕਿ ਉਹ ਮੀਡੀਆ ਨੂੰ ਇਹ ਕਹਿੰਦਾ ਜੀ ਕਿ ਸਿੱਖ ਧਰਮ ਤਾਂ 5 ਸਦੀਆਂ ਪੁਰਾਣਾ ਹੈ, ਉਸ ਤੋਂ ਪਹਿਲਾਂ ਅਸੀਂ ਕੀ ਸੀ। ਹੁਣ ਇਸ ਹੱਦ ਤੱਕ ਇਹ ਜ਼ਲਾਲਤ ਦੀ ਗੱਲ ਹੈ। ਹਾਂਜੀ ਤੇ ਦੂਸਰੇ ਪਾਸੇ ਬਰਨਾਲੇ ਦਾ ਕਿਰਦਾਰ ਉਸ ਤੋਂ ਬਾਅਦ ਸਾਹਮਣੇ ਆਇਆ ਜਦੋਂ ਖੁਦ ਉਹਨੇ ਕੀ ਕਰਤੂਤਾਂ ਨਹੀਂ ਕੀਤੀਆਂ, ਤੇ ਬਾਦਲ ਦੀ ਗੱਲ ਸਾਹਮਣੇ ਕਿ ਵੀ ਇੱਕ ਪਾਸੇ ਉਹਨੇ ਕਿਸ ਤਰੀਕੇ ਦੇ ਨਾਲ ਸਿੱਖ ਏਜੰਡੇ ਨੂੰ ਡਿਚ ਕੀਤਾ ਹੈ, ਹਾਂਜੀ ਸਿੱਖ ਧਾਰਮਿਕ ਸੰਸਥਾਵਾਂ ਦਾ ਹਾਲ ਕੀ ਕਰ ਦਿੱਤਾ ਹੈ ਸਣੇ ਅਕਾਲ ਤਖਤ ਦੇ। ਜੀ ਸੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਜਿਵੇਂ ਮੈਂ ਪਹਿਲਾਂ ਕਿਹਾ ਕਿ ਜੇ ਸਾਨੂੰ ਲੱਗਦਾ ਹੈ ਵੀ ਟਾਈਮਿੰਗ ਸਾਡੇ ਲਈ ਅਹਿਮ ਸੀ, ਬਾਦਲ ਹੋਰ ਜੋ ਮਰਜ਼ੀ ਹੋ ਸਕਦਾ ਹੈ, ਉਹ ਸਿਆਸੀ ਤੌਰ ਤੇ ਮੂਰਖ ਨਹੀਂ ਹੈ ਆਪਣੇ ਟੱਬਰ ਦੇ ਹਿੱਤ ਲਈ। ਜੀ ਉਹਨੂੰ ਵੀ ਨਜ਼ਰ ਆਂਦਾ ਸੀ ਵੀ ਜਿਹੜਾ ਪ੍ਰੈਸ਼ਰ ਆਰਐਸਐਸ ਦਾ ਬੀਜੇਪੀ ਦਾ ਬਿਲਟ ਹੋ ਰਿਹਾ ਹੈ, ਜੀ ਠੁੱਡ ਵੱਜਣ ਵਾਲਾ ਹੈ, ਤੇ ਉਹ ਦੋਵੇਂ ਪਾਸੇ ਰੱਖਣਾ ਚਾਹੁੰਦਾ ਹੈ। ਇੱਕ ਪਾਸੇ ਉਹੀ ਸੁਖਦੇਵ ਸਿੰਘ ਢੀਂਡਸਾ ਪ੍ਰਾਈਵੇਟ ਮੈਂਬਰ ਬਿੱਲ ਲਿਆ ਰਿਹਾ ਪਾਰਲੀਮੈਂਟ 'ਚ ਆਰਟੀਕਲ 25 'ਚ ਹਾਂਜੀ ਸੋਧ ਕਰਨ ਦੇ ਲਈ, ਸੁਖਬੀਰ ਬਾਦਲ ਇਹ ਕਹਿ ਰਿਹਾ ਕਿ ਜੀ ਇਹਦੇ 'ਚ ਸੋਧ ਹੋਣੀ ਚਾਹੀਦੀ ਹੈ, ਸਾਨੂੰ ਹਿੰਦੂ ਗਰਦਾ ਆਂਦਾ ਹੈ, ਤੇ ਬਾਦਲ ਜਿਹੜਾ ਇਹ ਪ੍ਰੈਸ ਕਾਨਫਰੰਸ ਇੱਕ ਮੀਡੀਆ ਨੂੰ ਕਹਿ ਰਿਹਾ ਜੀ ਨਹੀਂ ਅਸੀਂ ਅੱਡ ਧਰਮ ਹੈ, ਕਿਹਨੂੰ ਨਹੀਂ ਪਤਾ ਤੇ ਸੰਵਿਧਾਨ ਦੀ ਲੋੜ ਨਹੀਂ ਹੈ ਕੋਈ ਇਸ ਦੀ। ਮੈਂ ਨਹੀਂ ਸਮਝਦਾ ਵੀ ਫਿਲਹਾਲ ਉਹਦੇ 'ਚ ਉਹਨੇ ਵਰਡ ਫਿਲਹਾਲ ਆਪਸ਼ਨਸ ਓਪਨ ਰੱਖ ਲਈਆਂ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਦੀ ਵੀ ਪੋਲੀਟੀਕਲ ਕੰਪਲਸ਼ਨ ਹੈ, ਉਹਨਾਂ ਨੂੰ ਨਜ਼ਰ ਆਉਂਦਾ ਹੈ ਵੀ ਜਦੋਂ ਠੁੱਡ ਵੱਜਣਾ ਹੈ ਉੱਥੋਂ ਅਲਟੀਮੇਟਲੀ ਪੰਥ ਦੇ ਵਿਹੜੇ ਆ ਕੇ ਡਿੱਗਣਾ ਤੇ ਕੋਈ ਨਾ ਕੋਈ ਤੁਸੀਂ ਸਿੱਖੀ ਦੀ ਗੱਲ ਕਰੋ। ਸੋ ਕੁੱਲ ਮਿਲਾ ਕੇ ਬਾਕੀ ਇਹਨਾਂ ਤੋਂ ਕੋਈ ਆਸ ਨਹੀਂ ਹੈ, ਪਰ ਇਸ ਸਭ ਚੋਂ ਜਿਹੜਾ ਸਧਾਰਨ ਸਿੱਖ, ਮੈਂ ਜਦੋਂ ਅਕਾਲੀਆਂ ਦੀ ਗੱਲ ਕਰਦਾ ਹਾਂ, ਬਾਦਲ ਜਾਂ ਲੀਡਰਸ਼ਿਪ ਦੀ ਕਰਦਾ, ਅੱਜ ਵੀ ਅਕਾਲੀ ਦਲ ਦੇ ਵਿੱਚ ਗਰਾਊਂਡ ਲੈਵਲ ਤੇ ਇਮਾਨਦਾਰ ਸਿੱਖ ਨੇ ਔਰ ਅਕਾਲੀ ਦਲ ਦਾ 90 ਸਾਲ ਦਾ ਇਤਿਹਾਸ ਹੈ। ਜਦੋਂ ਲੋਕ ਮੋਰਚਿਆਂ 'ਚ ਗਏ, ਡਾਂਗਾਂ ਖਾਧੀਆਂ, ਜੇਲਾਂ ਕੱਟੀਆਂ, ਉਹ ਕੋਈ ਇਹਨਾਂ ਦੇ ਕਹਿਣ ਤੇ ਪੰਥ ਨੂੰ ਪਿਆਰ ਕਰਨ ਵਾਲੇ ਨੇ। ਔਰ ਇਹਦੇ ਲਈ ਆਮ ਦੇ ਲਈ ਇਸ ਸ਼ਬਦ ਨੂੰ ਨਾ ਸਮਝਿਆ ਜਾਏ, ਪਰ ਸਮਹੋ ਉਸ ਫਸੇ ਹੋਏ ਨੇ ਇਹਨਾਂ ਦੇ ਚੱਕਰ ਵਿਊ 'ਚ। ਤੇ ਜਦੋਂ ਉਹਨਾਂ ਤੱਕ ਇਹ ਗੱਲ ਜਾਂਦੀ ਹੈ ਕਿ ਭਾਈ ਬਾਹਰ ਬੈਠੇ ਸਿੱਖਾਂ ਨੇ ਮੂਵ ਸ਼ੁਰੂ ਕੀਤਾ ਔਰ ਇਹਨਾਂ ਨੇ ਗੱਲ ਜਿਹੜੀ ਆ ਉਹ ਪਿਕ ਕਰ ਲਈ ਹੈ, ਸੋ ਇਹਨਾਂ ਤੋਂ ਆਸ ਨਹੀਂ ਹੈ। ਲੇਕਿਨ ਮੈਂ ਸਮਝਦਾ ਵੀ ਅਕਾਲ ਤਖਤ ਸਾਹਿਬ ਦੀ ਬੈਕਿੰਗ ਔਰ ਇਹਨਾਂ ਦੇ ਜਿਹੜਾ ਇਸ ਨੂੰ ਐਂਡੋਰਸ ਕਰਨ ਦੇ ਨਾਲ ਇੱਕ ਮੋਮੈਂਟਮ ਬਿਲਟ ਹੋਣ ਦੇ ਵਿੱਚ ਮਦਦ ਮਿਲੀ ਹੈ। ਬਾਕੀ ਸਮਾਂ ਦੱਸੇਗਾ ਕਿ ਭਾਈ ਕਿਸ ਹੱਦ ਤੱਕ ਇਹ ਜਾਣਗੇ, ਪਰ ਇਹਨਾਂ ਦਾ ਟਰੈਕ ਰੈਕੋਰਡ ਦੇਖਦੇ ਆ ਮੇਰਾ ਜਵਾਬ ਹੈ ਕਿ ਨਹੀਂ, ਇਹਨਾਂ ਤੇ ਕੋਈ ਇਤਬਾਰ ਨਹੀਂ। ਜੀ ਬਿਲਕੁਲ। ਤੇ ਵੀਰ ਜੀ ਇਸ ਕੁਐਸਚਨ ਤੇ ਅਸੀਂ ਤੁਹਾਡੇ ਵੀ ਜਵਾਬ ਲਵਾਂਗੇ, ਪਰ ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਹੁਣ ਅਸੀਂ ਸਵਾਲ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84। We'll be right back after a short break.